दिन भी 7 ਤੇ ਅਸੀਂ ਉਹਨਾਂ ਸੱਤਾਂ ਦੀ ਨਿਸਬਤ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੀ ਸਦਾਰਤ ਜਿਹੜੀ ਹੈ ਉਹ 7 ਦੋਸਤਾਂ ਨੂੰ ਦਿੱਤੀ ਹੈ। ਸਾਡੇ ਕੋਲ ਜਿਹੜੇ ਪਹਿਲੇ ਦੋਸਤ ਸਾਬੇ ਸਦਰ ਨੇ ਉਹਨਾਂ ਦਾ ਤਾਰਫ ਹੈ ਵੇ ਕਿ ਉਰਦੂ ਪੰਜਾਬੀ ਦੇ ਤੇ ਪਸ਼ਤੋ ਦੇ ਮਾਰੂਫ ਸ਼ਾਇਰ ਨੇ। ਪੰਜਾਬੀ 'ਚ ਬੇਸ਼ੁਮਾਰ ਕੰਮ ਉਹਨਾਂ ਦਾ, ਗੁਰਮੁਖੀ ਤੋਂ ਸ਼ਾਹਮੁਖੀ 'ਚ ਜਿਹੜਾ ਲਿਪੀ ਅੰਤਰ ਜਿਹਨੂੰ ਅਸੀਂ ਤਰਜਮਾ ਕਹਿੰਦੇ ਆ, ਬੇਸ਼ੁਮਾਰ ਕਿਤਾਬਾਂ ਉਹਨਾਂ ਦੀਆਂ। ਉਰਦੂ ਦੇ ਵਿੱਚ ਬੇਸ਼ੁਮਾਰ ਕਿਤਾਬਾਂ ਉਹਨਾਂ ਦੀਆਂ, ਸਿਰਫ ਕਿਤਾਬਾਂ ਹੀ ਨਹੀਂ ਉਹਨਾਂ ਦੀਆਂ ਬੇਸ਼ੁਮਾਰ ਹੈਗੀਆਂ। ਉਹ ਇਨਸਾਨ ਵੀ ਬੜੇ ਖੁਸ਼ ਇਖਲਾਕ, ਖੁਸ਼ ਇਲਹਾਨ ਤੇ ਖੁਸ਼ ਸ਼ਕਲ ਨੇ। ਉਹ 6 ਮਹੀਨੇ ਪਾਕਿਸਤਾਨ ਵਿੱਚ ਮੌਜੂਦ ਹੁੰਦੇ ਨੇ ਤੇ 6 ਮਹੀਨੇ ਹੀ ਕੈਨੇਡਾ ਤੇ ਅਮਰੀਕਾ ਦੇ ਵਿੱਚ। ਤੇ ਜੇ ਕੈਨੇਡਾ ਅਮਰੀਕਾ ਜਾਂਦੇ ਨੇ ਤੇ ਉੱਥੇ ਵੀ ਸਿਰਫ ਅਦਬ ਹੀ ਅਦਬ ਹੈ। ਸਾਡੇ ਕੋਲ ਪਾਕਿਸਤਾਨ ਦੀ ਸਭ ਤੋਂ ਪੁਰਾਣੀ ਤਨਜ਼ੀਮ ਜਿਹੜੀ ਕਿ 1961 ਦੇ ਵਿੱਚ 1981 ਦੇ ਵਿੱਚ ਜਿਹਦੀ ਬੁਨਿਆਦ ਰੱਖੀ ਗਈ, ਗੁਲਸ਼ਨ ਅਦਬ ਪਾਕਿਸਤਾਨ ਦੇ ਨਾਂ ਤੋਂ। ਇਸ ਤਨਜ਼ੀਮ ਦਾ ਸਭ ਤੋਂ ਵੱਡਾ ਜਿਹੜਾ ਸਬਕ ਹੈ ਉਹ ਇਹ ਵੇ ਕਿ ਵਕਤ ਦੀ ਪਾਬੰਦੀ ਕਰੋ। ਦੂਸਰਾ ਜਿਹੜਾ ਸਭ ਤੋਂ ਵੱਡਾ ਉਹਦਾ ਕੰਮ ਹੈ ਉਹ ਇਹ ਵੇ ਕਿ ਹਰ ਨਵੇਂ ਲਿਖਣ ਵਾਲੇ ਦੀ ਉਹ ਪਜ਼ੀਰਾਈ ਇੰਝ ਹੀ ਕਰਦੇ ਨੇ ਜਿਵੇਂ ਇੱਕ ਬਾਪ ਆਪਣੇ ਬੇਟੇ ਦੀ ਤਰਬੀਅਤ ਕਰਦਾ ਹੈ। ਤੁਹਾਡੀ ਭਰਪੂਰ ਤਾਲੀਆਂ ਮੈਂ ਗੁਜ਼ਾਰਿਸ਼ ਕਰਾਂਗਾ ਜਨਾਬ ਪ੍ਰੋਫੈਸਰ ਮੁਹੰਮਦ ਆਸ਼ਿਕ ਰਹੀਲ ਸਾਹਿਬ। चलो चलो जी सर मैं करना तो मैं बाबा जी फकीर असलम सारी फयाजपुरी साहब को कहांगा कि वो अपने दोस्तों के नाल मिल के जनाब प्रोफैसर आशिक रहील साहब की ताजपोशी करन। तुहाडी भरपूर तालियां इस गल का सबूत ने कि तुसी बड़ी ठंड के विच आए हो पर गर्मजोशी का इस्तकबाल करें। जनाब चौधरी करामत साहब अगे गुजारिश है कि वो बाबा जी को चादर भी पेश करें ते ताज भी। साढ़े को अज जी दूसरी साहब सदर हस्ती ने